ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 7 ਤਰੀਕ ਆ ਤੇ ਦਿਨ ਜਿਹੜਾ ਹੈ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਸਰੋਤੇ ਨੂੰ ਪਤਾ ਹੀ ਆ ਵੀ ਕੱਲ ਸ਼ਾਮੀ 9 ਵਜੇ ਦੇ ਕਰੀਬ, ਐਕਚੁਅਲੀ ਰਾਤ ਹੀ ਕਹਿ ਸਕਦੇ ਹਾਂ, ਬੇਕਰਸਫੀਲਡ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਵੱਡਾ ਭੂਚਾਲ ਆਇਆ ਸੀ 5.2 ਮੈਗਨੀਚਿਊਡ ਦਾ। ਇਹਦੇ ਸੰਬੰਧ ਦੇ ਵਿੱਚ ਕਰਨ ਕਾਉਂਟੀ ਦੇ US ਜੀਓਲੋਜੀਕਲ ਸਰਵੇ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਮੇਜਰ ਡੈਮੇਜ ਜਾਂ ਸੱਟ ਵਗੈਰਾ ਕਿਸੇ ਦੇ ਚੋਟ ਨਹੀਂ ਲੱਗੀ, ਸੋ ਗੁੱਡ ਹੈਗਾ। ਬਹੁਤ ਸਾਰੇ ਲੋਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਸੀ, ਹਾਲਾਂਕਿ ਉਹਨਾਂ ਦੇ ਕੋਲ ਮਾਈ ਸ਼ੇਕ ਐਪ ਡਾਊਨਲੋਡ ਵੀ ਨਹੀਂ ਸੀ। ਸੋ ਇੱਕ ਤਾਂ ਇਹ ਆ ਵੀ ਜਿੰਨੇ ਵੀ ਜਿਹੜੇ ਸਰੋਤੇ ਸਾਡੇ ਸੁਣ ਰਹੇ ਆ, ਖਾਸ ਕਰਕੇ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਸਟੇਟ ਵਾਲੇ ਆ, ਕਿਉਂਕਿ ਬਹੁਤ ਸਾਰਾ ਏਰੀਆ ਅਰਥਕੁਏਕ ਪ੍ਰੋਨ ਆ ਜਿੱਥੇ ਭੁਚਾਲ ਆ ਸਕਦੇ ਹੈਗੇ ਆ। ਸੋ ਜੇ ਤੁਸੀਂ ਮਾਈ ਸ਼ੇਕ ਐਪ MYSHAKE ਐਪ ਡਾਊਨਲੋਡ ਕਰ ਲਓ ਤੇ ਤੁਹਾਨੂੰ ਜਿਹੜਾ ਅਲਰਟ ਆ ਉਹ ਕਾਫੀ ਸੈਕਿੰਡ ਪਹਿਲਾਂ ਜਿਹੜਾ ਆ ਜਾਂਦਾ ਵੀ ਭੁਚਾਲ ਜਿਹੜਾ ਆ ਉਹ ਆਉਣ ਵਾਲਾ ਹੈ ਜੀ। ਉਹਦੇ ਨਾਲ ਕਈਆਂ ਨੂੰ ਵਕਤ ਮਿਲ ਜਾਂਦਾ ਆ, ਮੌਕਾ ਮਿਲ ਜਾਂਦਾ ਹੈ ਤੇ ਤੁਸੀਂ ਬਚਾਅ ਕਰ ਸਕਦੇ ਆ। ਕਹਿੰਦੇ ਵੀ ਇਕੱਲਾ ਇੱਕ ਹੀ ਨਹੀਂ, ਬਲਕਿ ਜਿਹੜੇ 60 ਤੋਂ ਵੱਧ ਜਿਨ੍ਹਾਂ ਨੂੰ ਆਫਟਰ ਸ਼ੌਕ ਆਖਦੇ ਆ, ਉਸ ਤੋਂ ਬਾਅਦ ਦੇ ਵਿੱਚ ਵੀ, ਮੇਨ ਭੁਚਾਲ ਤੋਂ ਬਾਅਦ ਦੇ ਵਿੱਚ ਵੀ ਝਟਕੇ ਜਿਹੜਾ ਉਹ ਲੱਗਦੇ ਰਹੇ। ਇਹ ਫਾਲਟ ਲਾਈਨ ਦੇ ਇਰਦ ਗਿਰਦ ਹੀ ਹੈ ਸਾਰੇ ਦਾ ਸਾਰਾ ਕੈਲੀਫੋਰਨੀਆ ਦੇ ਵਿੱਚ ਇੱਕ ਭੁਚਾਲ ਦਾ ਸਭ ਤੋਂ ਵੱਡਾ ਜਿਹੜਾ ਖਤਰਾ ਆ ਉਹ ਬਣਿਆ ਰਹਿੰਦਾ ਆ। ਇਸ ਦੇ ਉੱਤੇ ਕਈ ਮੂਵੀਜ਼ ਵੀ ਹਾਲੀਵੁੱਡ ਦੀਆਂ ਬਣ ਚੁੱਕੀਆਂ ਆ। ਸਾਡੇ ਕਈ ਜਿਹੜੇ ਲਿਸਨਰਸ ਆ ਉਹਨਾਂ ਨੇ ਮੈਸੇਜ ਵੀ ਜਿਹੜੇ ਉਹ ਬਾਅਦ ਦੇ ਵਿੱਚ ਕੀਤੇ ਵੀ ਕਹਿੰਦੇ ਵੀ ਓਲੰਪਿਕਸ ਦੇਖ ਰਹੇ ਸੀ ਉਸ ਟਾਈਮ ਦੇ ਉੱਤੇ, ਜਦ ਅਚਨਚੇਤੇ ਜਿਹੜੇ ਆ ਘਰਾਂ ਦੀਆਂ ਕੰਧਾਂ ਇੱਕ ਹਿਸਾਬ ਦੇ ਨਾਲ ਹਿੱਲਣ ਲੱਗ ਗਈਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਨਦਰਨ ਕੈਲੀਫੋਰਨੀਆ ਦੇ ਇੱਕ ਬਿਜ਼ਨਸ ਦੀ ਕਾਉਂਟੀ ਦੇ ਨਾਲ ਸਿੰਘ ਫਸੇ ਪਏ ਆ। ਵੱਡਾ ਉਹ ਅਮਰੀਕਨ ਫਲੈਗ ਜਿਹੜਾ ਉਹ ਉੱਥੇ ਉਡਾ ਸਕਦੇ ਆ ਕਿ ਨਹੀਂ, ਉਸ ਨੂੰ ਲੈ ਕੇ ਲੋਕਲ ਗਵਰਨਮੈਂਟ ਦੇ ਨਾਲ ਇਸ ਟਾਈਮ ਕੰਮ ਚੱਲਿਆ ਪਿਆ ਆ। ਕੈਂਪਿੰਗ ਵਰਲਡ RV ਸੇਲ ਸੈਨ ਮਕੀਨ ਕਾਉਂਟੀ ਦੇ ਵਿੱਚ ਆ। ਕਹਿੰਦੇ ਵੀ ਇਹ ਇੱਕ ਵੱਡਾ ਅਮਰੀਕੀ ਜਿਹੜਾ ਝੰਡਾ ਆ ਉਹ ਆਪਣੀ ਗਰਾਊਂਡਸ ਦੇ ਉੱਤੇ ਲਹਿਰਾਣਾ ਚਾਹੁੰਦੇ ਆ, ਪਰ ਕਹਿੰਦੇ ਵੀ ਇਸ ਨੂੰ ਟੈਂਪਰੇਰੀਲੀ ਆਰਜੀ ਤੌਰ ਦੇ ਉੱਤੇ ਹਾਲਟ ਕਰ ਦਿੱਤਾ ਗਿਆ। ਸੈਨ ਮਕੀਨ ਕਾਉਂਟੀ ਕਮਿਊਨਿਟੀ ਡਿਵੈਲਪਮੈਂਟ ਨੇ ਆਰਡਰ ਕੀਤਾ ਬਿਜ਼ਨਸ ਨੂੰ ਵੀ ਇਸ ਨੂੰ ਜਿਹੜਾ ਉਹ ਤੁਸੀਂ ਸੇਫਟੀ ਰੀਜ਼ਨਸ ਤੇ ਪਰਮਿਸ਼ਨ ਨਾ ਹੋਣ ਕਰਕੇ ਟੇਕ ਡਾਊਨ ਕਰ ਲਓ। ਕੈਂਪਿੰਗ ਵਰਲਡ ਦੇ ਫਲੈਗ ਪੋਲ ਦੇ ਉੱਤੇ ਕਹਿੰਦੇ ਵੀ ਜਿਸ ਦੇ ਲਈ ਨਾ ਹੀ ਵਰਕਿੰਗ ਪਰਮਿਟ ਆ, ਨਾ ਹੀ ਜਿਹੜਾ ਪਲੈਨਿੰਗ ਅਪਰੂਵਲ ਆ, ਉਸ ਨੂੰ ਜਿਹੜਾ ਆ ਉਹ ਲਾਇਆ ਗਿਆ। 250 ਤੋਂ ਵੱਧ ਕੈਂਪਿੰਗ ਵਰਲਡ ਦੀਆਂ ਡੀਲਰਸ਼ਿਪਸ ਨੇ ਪੂਰੇ ਅਮਰੀਕਾ ਦੇ ਵਿੱਚ, ਤੇ ਕਹਿੰਦੇ ਵੀ ਹਰ ਇੱਕ ਥਾਂ ਦੇ ਉੱਤੇ ਵੱਡਾ ਜਿਹੜਾ ਅਮਰੀਕੀ ਝੰਡਾ ਆ ਉਹ ਲਾਇਆ ਜਾਂਦਾ ਆ। ਸਿਰਫ ਇੱਕ ਫ੍ਰੈਂਚ ਕੈਂਪ ਦੀ ਜਿਹੜੀ ਲੋਕੇਸ਼ਨ ਆ ਉਸ ਨੂੰ ਛੱਡ ਕੇ। ਸੈਨ ਮਕੀਨ ਕਾਉਂਟੀ ਵਾਲੇ ਕਹਿੰਦੇ ਵੀ ਇਹ ਇਸ਼ੂ ਝੰਡੇ ਦਾ ਨਹੀਂ, ਸੇਫਟੀ ਦਾ ਜਿਹੜਾ ਇਸ ਦੇ ਵਿੱਚ ਇਸ਼ੂ ਹੈਗਾ ਆ। ਉਹ ਕਹਿੰਦੇ ਵੀ ਜਿਹੜਾ ਫਲੈਗ ਪੋਲ ਦੀ ਫਾਊਂਡੇਸ਼ਨ ਆ ਉਹ ਪ੍ਰੋਪਰਟੀ ਲਾਈਨ ਤੇ I-5 ਦੇ ਬਿਲਕੁਲ ਨਜ਼ਦੀਕ ਆ, ਤੇ ਉਹਦਾ ਇਹ ਡਰ ਆ ਵੀ ਕਿਤੇ ਟੁੱਟ ਕੇ ਬਾਅਦ ਦੇ ਵਿੱਚ ਇਹ ਫਰੀਵੇ ਦੇ ਉੱਤੇ ਜਿਹੜੀ ਨਾ ਡਿੱਗ ਪਵੇ। ਸੋ ਇਸ ਲਈ ਕਹਿੰਦੇ ਆ ਵੀ ਕਾਉਂਟੀ ਵਾਲਿਆਂ ਨੇ ਉਹਨਾਂ ਨੂੰ ਰੋਕ ਦਿੱਤਾ ਹੈਗਾ ਆ। ਸੋ ਦੇਖੋ ਕੀ ਹੁੰਦਾ ਆ। ਵੱਡੇ ਝੰਡਿਆਂ ਦਾ ਦੌਰ ਹਰਜੋਤ ਸਿੰਘ ਜੀ ਇੰਡੀਆ ਦੇ ਵਿੱਚ ਵੀ ਜਿਹੜਾ ਚੱਲਿਆ ਸੀਗਾ, ਜਦੋਂ ਬਾਰਡਰ ਦੇ ਲਾਗੇ ਇਹ ਖਬਰਾਂ ਸੀਗੀਆਂ ਵੀ ਹਾਂ ਜੀ ਸਭ ਤੋਂ ਵੱਡਾ ਜਿਹੜਾ ਝੰਡਾ ਲਹਿਰਾ ਕੇ
ਅਸੀਂ ਕਹਿ ਲਓ ਵੀ ਵੱਡੇ ਰਾਸ਼ਟਰਵਾਦੀ ਜਿਹੜੇ ਬਣ ਰਹੇ ਆ। ਉੱਦਾਂ ਅਮਰੀਕਾ 'ਚ ਕਾਫੀ ਕਾਮਨ ਗੱਲ ਆ, ਵੱਡੇ ਵੱਡੇ ਝੰਡੇ ਤੁਹਾਨੂੰ ਆਮ ਫਰੀਵੇਜ਼ ਦੇ ਇਰਦ ਗਿਰਦ ਜਾਂ ਤੁਹਾਡੇ ਸ਼ਹਿਰਾਂ ਦੇ ਵਿੱਚ ਕਈ ਜਿਹੜੇ ਆ ਬਿਜ਼ਨਸ ਵਾਲੇ ਆ ਜਾਂ ਘਰਾਂ ਵਾਲੇ ਵੀ ਉਹ ਲਹਿਰਾਉਂਦੇ ਨਜ਼ਰ ਆਉਂਦੇ ਨੇ। ਕੱਲ ਇੱਕ ਹੇਵਰਡ ਦਾ ਜੋ ਬੰਦਾ ਆ ਉਹ ਸੈਕਰਾਮੈਂਟੋ ਰਿਵਰ ਦੇ ਵਿੱਚ ਜਾ ਕੇ ਤੈਰ ਰਿਹਾ ਸੀ ਤੇ ਉੱਥੇ ਉਹ ਡੁੱਬ ਗਿਆ। ਕਾਰਨਰ ਆਫਿਸ ਨੇ ਕਿਹਾ 32 ਸਾਲਾਂ ਦਾ ਕੈਲਵਿਨ ਫਲਾਰਕਾ ਉਹ ਅਮਰੀਕਨ ਰਿਵਰ ਜੋ ਰੈਂਚੋ ਕੋਰਡੋਵਾ ਦੇ ਲਾਗੇ ਆ ਉੱਥੇ ਡੁੱਬ ਗਿਆ। ਉਹ ਲਾਈਫ ਜੈਕਟ ਉਸਨੇ ਨਹੀਂ ਪਾਈ ਹੋਈ ਸੀਗੀ। 100 ਯਾਰਡ ਤੋਂ ਦੂਰ ਜਾ ਕੇ ਉਹਦੀ ਜਿਹੜੀ ਬੋਡੀ ਲੱਭੀ ਹੈਗੀ ਆ। ਇੱਕ ਵਾਰੀ ਫਿਰ ਇਸ ਨਿਊਜ਼ ਦਾ ਵੀ ਸਾਡਾ ਖਬਰ ਦੇਣ ਦਾ ਮਕਸਦ ਇਹੀ ਆ ਵੀ ਗਰਮੀਆਂ ਦੇ ਦਿਨ ਆ, ਗਰਮੀ ਬਹੁਤ ਆ, ਬਹੁਤ ਸਾਰੇ ਆਪਣੇ ਜਿਹੜੇ ਬੱਚੇ ਜਾਂ ਆਪਾਂ ਖੁਦ ਵੀ ਕਈ ਵਾਰੀ ਜਿਹੜੇ ਰਿਵਰ ਉਹਨਾਂ ਦੇ ਵਿੱਚ ਚੱਲ ਜਾਂਦੇ ਹੈਗੇ ਆ ਤੇ ਲਾਈਫ ਜੈਕਟ ਤੋਂ ਬਿਨਾਂ ਨਾ ਜਾਓ। ਤੇ ਉੱਥੇ ਜੇ ਨਹੀਂ ਤੈਰਨਾ ਆਉਂਦਾ ਤੇ ਨਹੀਂ ਤਰਨਾ ਚਾਹੀਦਾ। ਪਿਛਲੇ ਸਮੇਂ ਦੇ ਵਿੱਚ ਆਪਣੇ ਪੰਜਾਬੀ ਵੀ ਜਿਹੜੇ ਡੁੱਬ ਕੇ ਉਹਨਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਜੀ, ਅਗਲੀ ਗੱਲ ਕਰੀਏ, ਬਿਜ਼ਨਸ ਇਨਸਾਈਡਰ ਰਿਪੋਰਟ ਕਰ ਰਿਹਾ ਆ, ਕਹਿੰਦੇ ਵੀ ਅਮਰੀਕਾ ਦੇ ਵਿੱਚ ਹਾਇਰਿੰਗ ਬੂਮ ਆ ਉਹ ਓਫੀਸ਼ੀਅਲੀ ਓਵਰ ਹੋ ਚੁੱਕਾ ਆ। ਜੌਬ ਮਾਰਕੀਟ ਕਹਿੰਦੇ ਵੀ ਹੌਲੀ ਹੌਲੀ ਥੱਲੇ ਨੂੰ ਡਿੱਗ ਰਹੀ ਆ। ਕਹਿੰਦੇ ਵੀ ਕੀ ਕਿਤੇ ਆਪਾਂ ਵਾਰਨਿੰਗ ਸਾਈਨ ਮਿਸ ਤਾਂ ਨਹੀਂ ਕਰਕੇ ਇਹ ਜਿਹੜਾ ਚੀਜ਼ ਇਸ ਟਾਈਮ ਸਾਹਮਣੇ ਆ। ਘਰੋਂ ਕੰਮ ਕਰਨ ਦਾ ਸਿਲਸਿਲਾ ਚੱਲਿਆ ਸੀਗਾ ਕੋਵਿਡ ਦੇ ਦੌਰਾਨ, ਤੇ ਹੁਣ ਜਿਹੜਾ ਰੀਸੈਂਟ ਜੁਲਾਈ ਦੇ ਆંકੜੇ ਆਏ ਆ ਉਸ ਵਿੱਚ ਮਹਿਜ 1,14,000 ਜੌਬਸ ਹੀ ਐਡ ਹੋਈਆਂ ਆ। ਜਿੰਨੀਆਂ ਅਨੁਮਾਨਿਤ ਸੀਗੀਆਂ ਉਸ ਤੋਂ 50,000 ਤੋਂ ਵੀ ਘੱਟ ਜਿਹੜਾ ਆਇਆ ਆ। ਅਨਇੰਪਲੋਇਮੈਂਟ ਦੀ ਦਰ ਵੀ ਜਿਹੜੀ ਆ ਉਹ ਥੋੜੀ ਜੀ ਵਧੀ ਆ। ਕਹਿੰਦੇ ਵੀ ਅਨਇੰਪਲੋਇਮੈਂਟ ਦਰ ਵਧਣ ਦਾ ਮਤਲਬ ਇੱਕ ਇਹ ਵੀ ਆ ਵੀ ਜਿਹੜੇ ਲੋਕ ਪਹਿਲਾਂ ਕੰਮ ਨਹੀਂ ਸੀ ਲੱਭ ਰਹੇ ਹੁਣ ਉਹਨਾਂ ਨੂੰ ਵੀ ਇਕਨੋਮੀ ਪਿੰਚ ਕਰ ਰਹੀ ਹੈ ਤੇ ਉਹਨਾਂ ਨੂੰ ਵੀ ਕੰਮ ਲੱਭਣਾ ਜਿਹੜਾ ਉਹ ਸ਼ੁਰੂ ਹੋਇਆ ਆ। ਇਹਦੇ ਵਿੱਚ ਜਿਹੇ ਬਹੁਤ ਸਾਰੇ ਲੋਕ ਵੀ ਹੁੰਦੇ ਆ ਜੋ ਕਿ ਅਨਇੰਪਲੋਇਮੈਂਟ ਦੇ ਆંકੜਿਆਂ 'ਚ ਆਉਂਦੇ ਨਹੀਂ ਆ, ਜਿਨ੍ਹਾਂ ਦੀਆਂ ਜੌਬਸ ਤਾਂ ਚਲੇ ਜਾਂਦੀਆਂ ਪਰ ਕੰਮ ਲੱਭ ਨਹੀਂ ਰਹੇ ਹੁੰਦੇ। ਸੋ ਉਹਨਾਂ ਦਾ ਅਨਇੰਪਲੋਇਮੈਂਟ ਦੇ ਨਾਲ ਨੰਬਰ ਜਿਹੜਾ ਉਹ ਇਸ ਦੇ ਵਿੱਚ ਐਡ ਨਹੀਂ ਹੁੰਦਾ। ਅਪ੍ਰੈਲ ਮਹੀਨੇ ਦੇ ਵਿੱਚ 3.9% ਤੇ ਸੀਗੀ ਤੇ ਜੁਲਾਈ ਵਿੱਚ ਆਉਂਦਿਆਂ ਇਹ ਤਕਰੀਬਨ 0.5% ਹੁਣ ਵੱਧ ਚੁੱਕੀ ਹੈਗੀ ਆ। ਸੋ ਵੀਕਰ ਜਿਹੜੀ ਲੇਬਰ ਮਾਰਕੀਟ ਆ ਉਹ ਕਹਿੰਦੇ ਵੀ ਉਹ ਇਸ਼ਾਰੇ ਇਹ ਕਰ ਰਹੀ ਆ ਵੀ ਹੁਣ ਮਾਰਕੀਟ ਹੋਰ ਵੀ ਜ਼ਿਆਦਾ ਕਮਜ਼ੋਰ ਅੱਗੇ ਹੋ ਸਕਦੀ ਆ। ਜੌਬ ਓਪਨਿੰਗਸ ਦਾ ਵੀ ਆંકੜਾ ਜਿਹੜਾ ਕਿ ਇੱਕ ਵਕਤ ਇੱਕ ਜਾਣੇ ਦੇ ਲਈ 2 ਜੌਬਸ ਅਵੇਲੇਬਿਲਿਟੀ ਵਾਲਾ ਉਹ ਵੀ ਹੁਣ ਘਟ ਕੇ 1.5 ਦੇ ਉੱਤੇ ਜਿਹੜਾ ਉਹ ਆ ਚੁੱਕਾ ਆ। ਜੁਲਾਈ ਮਹੀਨੇ ਦੇ ਵਿੱਚ ਸਿਰਫ 1,14,000 ਜੌਬਸ ਐਡ ਕੀਤੀਆਂ ਗਈਆਂ, ਜਦ ਕਿ ਇਕਨੋਮਿਸਟ ਜਿਹੜੇ ਆ ਉਹ ਪ੍ਰੈਡਿਕਟ ਕਰ ਰਹੇ ਸੀ 1,76,000 ਦੇ ਕਰੀਬ। ਸੋ ਓਵਰਆਲ ਇੰਟਰਸਟ ਰੇਟ ਵੀ ਥੋੜਾ ਜਿਹਾ ਡਾਊਨ ਗਿਆ ਹੈਗਾ ਤੇ ਕਹਿੰਦੇ ਵੀ ਇਕਨੋਮੀ ਜਿਹੜੀ ਆ ਉਹ ਵੀਕ ਹੁੰਦੀ ਜਾ ਰਹੀ ਹੈਗੀ ਆ। ਦੂਸਰੇ ਪਾਸੇ ਜੋ ਚੇਜ਼ ਦੇ CEO ਹੈਗੇ ਆ ਜੇਮੀ ਡਾਇਮੰਡ, ਉਹਨਾਂ ਨੇ ਕਿਹਾ ਆ ਵੀ ਰਿਸੈਸ਼ਨ ਹਜੇ ਵੀ ਆ ਸਕਦਾ ਹੈਗਾ ਤੇ ਉਹਨਾਂ ਨੇ ਕਿਹਾ 35 ਤੋਂ ਲੈ ਕੇ 40% ਜੋ ਚਾਂਸ ਹੈਗੇ ਆ ਮੇਕਿੰਗ ਰਿਸੈਸ਼ਨ ਮੋਸਟ ਲਾਈਕਲੀ ਸਿਨੈਰੀਓ। ਜੇਪੀ ਮਾਰਗਨ ਚੇਜ਼ ਦੇ CEO ਜੇਮੀ ਡਾਇਮੰਡ ਇਹਨਾਂ ਦੀ ਬਹੁਤ ਜ਼ਿਆਦਾ ਜੋ ਕਹਿੰਦੇ ਆ ਉਹਨੂੰ ਸੁਣਿਆ ਜਾਂਦਾ ਹੈਗਾ। ਅਮਰੀਕਾ ਦੀ ਸਭ ਤੋਂ ਵੱਡੀ ਬੈਂਕ ਚੇਜ਼ ਬੈਂਕ ਦੇ ਇਹ CEO ਹੈਗੇ ਆ। ਸੋ ਉਹ ਕਹਿੰਦੇ ਵੀ ਮੈਂ ਆਪਣੇ ਫਰਵਰੀ ਮਹੀਨੇ ਦਾ ਜਿਹੜੇ ਮੇਰੇ ਵਿਊ ਸੀ ਰਿਸੈਸ਼ਨ ਦੇ ਮਾਮਲੇ 'ਚ ਉਹ ਹੁਣ ਚੇਂਜ ਹੋਏ ਹੈਗੇ ਆ। ਪਈ ਮੈਨੂੰ ਉਦੋਂ ਵੀ ਮੈਂ ਸੋਚਦਾ ਸੀ ਵੀ ਸ਼ਾਇਦ ਘੱਟ ਚਾਂਸ ਹੋਣਗੇ, ਹੁਣ ਵੀ ਲੱਗ ਰਿਹਾ ਵੀ 40% ਚਾਂਸ ਹੈਗੇ ਆ ਰਿਸੈਸ਼ਨ ਆਉਣ ਦੇ। ਪਰ ਕਹਿੰਦਾ ਵੀ ਮੈਂ ਉਹਨਾਂ ਲਈ ਸੌਰੀ ਫੀਲ ਕਰਦਾ ਜਿਨ੍ਹਾਂ ਨੇ ਜੌਬਸ ਆਪਣੀਆਂ ਲੂਜ਼ ਕਰ ਲਈਆਂ ਹੈਗੀਆਂ। ਪਰ ਇੱਦਾਂ ਨਹੀਂ ਹੈ ਵੀ ਇੱਕਦਮ ਬਹੁਤ ਵੱਡਾ ਜਿਹੜਾ ਝਟਕਾ ਆ ਉਹ ਲੱਗੂਗਾ, ਪਰ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਵੀ ਕਿਸ ਹਿਸਾਬ ਦੇ ਨਾਲ ਜਾਂਦਾ ਹੈ। ਹਾਲਾਂਕਿ ਵੱਡੀਆਂ ਜਿਹੜੀਆਂ ਕੰਪਨੀਆਂ ਆ ਜਿਸ ਤਰ੍ਹਾਂ ਇੰਟਲ ਵਗੈਰਾ ਵੀ ਆ ਉਹਨਾਂ ਨੇ ਆਪਣੇ ਲੋਕਾਂ ਨੂੰ 15,000 ਦੇ ਕਰੀਬ ਲੋਕ ਜਿਹੜੇ ਆ ਲੇ ਆਫ ਹੋਏ ਹੈਗੇ ਆ। ਪਰ ਅੱਜ ਦਾ ਜਿਹੜਾ ਵੈਨਜ਼ਿਗਾ ਕਰਕੇ ਇੱਕ ਮੈਗਜ਼ੀਨ ਆ ਬਿਜ਼ਨਸ ਦਾ, ਉਹਨਾਂ ਨੇ ਤਾਂ 20,000 ਲਿਖਿਆ। ਕਹਿੰਦੇ ਵੀ ਨੀਅਰਲੀ 20,000 ਇੰਟਲ EMPLOYEES ਆਰ ਹੈਡਿੰਗ ਫॉर द ਐਗਜ਼ਿਟ। ਤੇ ਇਸ ਤੋਂ ਬਿਨਾਂ NVIDIA, ਓਪਨ AI, ਮਾਈਕਰੋਸੌਫਟ ਇਹਨਾਂ ਦੇ ਉੱਤੇ ਵੀ ਜਿਹੜਾ ਕਾਫੀ ਜਿਹੜਾ ਅਸਰ ਪਿਆ ਹੈਗਾ। ਜੀ ਬਿਲਕੁਲ। ਸੋ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ। ਇਲੈਕਸ਼ਨਾਂ ਬਿਲਕੁਲ ਨਜ਼ਦੀਕ ਨੇ ਤੇ ਉਸ ਤੋਂ ਪਹਿਲਾਂ ਇਕਨੋਮੀ ਡਾਵਾਂਡੋਲ ਹੋ ਰਹੀ ਆ, ਸਟੇਬਲ ਰਹਿੰਦੀ ਆ, ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਅਗਲੀ ਗੱਲ ਕਰੀਏ, ਅਲਡਰਾਡੋ ਕਾਉਂਟੀ ਦੇ ਵਿੱਚ ਇੱਕ ਹੋਰ ਫਾਇਰ ਜਿਹੜੀ ਲੱਗੀ ਆ ਜਿਸ ਕਰਕੇ ਉੱਥੋਂ ਵੀ ਲੋਕਾਂ ਨੂੰ
ਜਿਹੜੇ ਇਵੈਕੂਏਟ ਕਰਨਾ ਪਿਆ, ਜਾਣ ਦੇ ਲਈ ਆਖਿਆ ਗਿਆ। ਸਿਲਵਰ ਫਾਇਰ ਹੁਣ ਤੱਕ ਅਲਡੋਰਾਡੋ ਕਾਉਂਟੀ 'ਚ ਕਹਿੰਦੇ ਵੀ ਉੱਦਾਂ ਇਹ ਸਿਰਫ 40 ਏਕੜ ਦੇ ਵਿੱਚ ਹੀ ਫੈਲੀ ਆ, ਪਰ ਡੀਅਰ ਵੈਲੀ ਰੋਡ ਤੇ ਸਟਾਰਬਕ ਰੋਡ ਦੇ ਵਿਚਾਲੇ ਜਿਹੜੇ ਰਹਿ ਰਹੇ ਲੋਕ ਆ, ਉਹਨਾਂ ਨੂੰ ਆਪਣੇ ਘਰ ਛੱਡ ਕੇ ਜਾਣ ਦੇ ਲਈ ਆਖਿਆ ਗਿਆ ਹੈਗਾ ਆ। ਇਸ ਦੇ ਚੱਲਦਿਆਂ ਕਈ ਜਿਹੜੇ ਰੋਡਸ ਆ, ਉਹਨਾਂ ਨੂੰ ਵੀ ਬੰਦ ਕੀਤਾ ਗਿਆ ਆ। ਉਧਰ ਜਿਹੜੀ ਪਾਰਕ ਫਾਇਰ ਆ, ਉਹ ਆਲਰੇਡੀ 4 ਲੱਖ ਏਕੜ ਤੋਂ ਵੱਧ 400,000 ਏਕੜ ਤੋਂ ਵੱਧ ਜਿਹੜੀ ਉਹ ਫੈਲ ਚੁੱਕੀ ਹੈਗੀ ਆ। ਤੇ ਕਹਿੰਦੇ ਵੀ ਇਵੈਕੂਏਸ਼ਨ ਪੁਆਇੰਟ ਵੀ ਇਹਨਾਂ ਨੇ ਇਸ ਅਲਡੋਰਾਡੋ ਕਾਉਂਟੀ ਦੇ ਵਿੱਚ ਇਹਨਾਂ ਰੋਡਸ ਦੇ ਨਜ਼ਦੀਕ ਜਿਹੜਾ ਉਹ ਬਣਾਇਆ ਆ, ਤਾਂ ਜੋ ਜਿਹੜੇ ਲੋਕਾਂ ਨੂੰ ਘਰੋਂ ਬਾਹਰ ਜਾਣ ਦੇ ਲਈ ਆਖਿਆ ਗਿਆ, ਉਹਨਾਂ ਨੂੰ ਰਹਿਣ ਦਾ ਜਿਹੜਾ ਸਾਧਨ ਆ ਉਹ ਬਣ ਸਕੇ। ਇਸ ਵਾਰ ਫਾਇਰ ਸੀਜ਼ਨ ਨਹੀਂ, ਕਹਿੰਦੇ ਫਾਇਰ ਈਅਰ ਜਿਹੜਾ ਕੈਲ ਫਾਇਰ ਦੇ ਆਪਣੇ ਸ਼ਬਦਾਂ ਵਿੱਚ ਦੱਸੀਏ ਤਾਂ ਉਹ ਕਹਿੰਦੇ ਵੀ ਆਇਆ ਆ, ਤੇ ਇਹਦੇ ਨਾਲ ਕਾਫੀ ਜਿਹੜੀਆਂ ਮੁਸ਼ਕਿਲਾਂ ਵਾਈਲਡ ਫਾਇਰ ਸੀਜ਼ਨ ਦੀਆਂ ਉਹ ਵੱਧ ਸਕਦੀਆਂ ਨੇ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਪ੍ਰੈਸ ਰਿਲੀਜ਼ ਅੱਜ ਜਾਰੀ ਕੀਤੀ ਹੈ, ਜਿਹਦੇ ਮੁਤਾਬਕ ਇਹ ਕਿਹਾ ਗਿਆ ਵੀ 1000 ਦੇ ਕਰੀਬ ਲੋਕਾਂ ਨੂੰ ਬੇਕਰਸਫੀਲਡ ਦੇ ਵਿੱਚ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਅਰੈਸਟ ਕੀਤਾ ਗਿਆ ਹੈਗਾ। 1026 ਐਗਜ਼ੈਕਟ ਨੰਬਰ, 448 ਚੋਰੀ ਦੀਆਂ ਕਾਰਾਂ ਉਹਨਾਂ ਦੇ ਕੋਲੋਂ ਰਿਕਵਰ ਕੀਤੀਆਂ ਗਈਆਂ ਆ, ਤੇ 20 ਦੇ ਕਰੀਬ ਜਿਹੜੇ ਆ ਫਾਇਰ ਆਰਮਸ, ਜਿਹੜੇ ਹਥਿਆਰ ਆ, ਉਹ ਫੜੇ ਗਏ ਹੈਗੇ ਆ। ਸੋ ਇਹ ਇੱਕ ਕਾਫੀ ਵੱਡਾ ਨੰਬਰ ਆ। ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਸੈਂਟਰਲ ਵੈਲੀ ਦੇ ਵਿੱਚ ਸਾਡਾ ਮੇਨ ਕੰਸਰਨ ਸੇਫਟੀ ਤੇ ਸਿਕਿਉਰਿਟੀ ਨੂੰ ਲੈ ਕੇ ਹੈਗਾ, ਤੇ ਮੈਂ CHP ਤੇ ਲਾ ਐਨਫੋਰਸਮੈਂਟ ਪਾਰਟਨਰਸ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਜਿਹੜੇ ਕ੍ਰਿਮੀਨਲ ਲੋਕ ਆ ਉਹਨਾਂ ਨੂੰ ਫੜਿਆ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੀ ਸਰਕਾਰ ਨੇ ਵੱਖ-ਵੱਖ ਪੁਲਿਸ ਡਿਪਾਰਟਮੈਂਟਸ ਨੂੰ ਕਾਫੀ ਪੈਸੇ ਦਿੱਤੇ ਹੈਗੇ ਆ ਸੇਫਟੀ ਲਈ, ਕ੍ਰਾਈਮ ਰੋਕਣ ਦੇ ਲਈ। ਬੇਕਰਸਫੀਲਡ ਨੂੰ $6.2 ਮਿਲੀਅਨ ਮਿਲਿਆ ਸੀ, ਜਿਹੜਾ ਇਹ ਗਵਰਨਰ ਨੇ ਨਵਾਂ ਆਰਗੇਨਾਈਜ਼ਡ ਰਿਟੇਲ ਥੈਫਟ ਪ੍ਰੀਵੈਂਸ਼ਨ ਗ੍ਰਾਂਟ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸੋ ਅੱਜ ਦੀ ਅਨਾਉਂਸਮੈਂਟ ਤੋਂ ਬਾਅਦ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਹੁਣ ਸਾਡਾ ਨੈਕਸਟ ਜਿਹੜਾ ਟਾਰਗੇਟ ਆ ਓਕਲੈਂਡ ਤੇ ਸੈਨ ਫਰਾਂਸਿਸਕੋ ਹੋਊਗਾ। ਜਨਵਰੀ 2024 ਤੋਂ ਲੈ ਕੇ CHP ਨੇ ਜਿਹੜੀ ਆਰਗੇਨਾਈਜ਼ਡ ਰਿਟੇਲ ਕ੍ਰਾਈਮ ਟਾਸਕ ਫੋਰਸ ਆ, ਉਹਨਾਂ ਨੇ 717 ਦੇ ਕਰੀਬ ਆਲਰੇਡੀ ਅਰੈਸਟ ਕੀਤੇ ਹੈਗੇ ਆ। $1 ਮਿਲੀਅਨ ਦੀਆਂ ਸਟੋਲਨ ਗੁੱਡਸ ਜੋ $6.8 ਮਿਲੀਅਨ ਬਣਦੀਆਂ ਆ, ਤੇ ਉਹ ਰਿਕਵਰ ਕੀਤੀਆਂ ਗਈਆਂ ਹੈਗੀਆਂ। ਸੋ ਕ੍ਰਾਈਮ ਜਿਹੜਾ ਆ, ਰੀਟੇਲ ਕ੍ਰਾਈਮ 310% ਇਨਕਰੀਜ਼ ਹੋਇਆ। ਜਿਹੜੇ ਲੋਕ ਸਟੋਰ, ਗੈਸ ਸਟੇਸ਼ਨ ਵਗੈਰਾ ਓਨ ਕਰਦੇ ਆ, ਉਹਨਾਂ ਨੂੰ ਪਤਾ ਹੈ ਵੀ ਜਿਹੜੀ ਸਿਚੁਏਸ਼ਨ ਕਿੱਦਾਂ ਦੀ ਕੈਲੀਫੋਰਨੀਆ 'ਚ ਬਣੀ ਹੋਈ ਆ। ਬਿਲਕੁਲ, ਕ੍ਰਾਈਮ ਨੂੰ ਲੈ ਕੇ ਤਾਂ ਅਲਾਮੀਡਾ ਕਾਉਂਟੀ ਦੇ ਨਾਲ ਸਿੱਧਾ ਹੀ ਜਿਹੜਾ ਆ ਇੱਥੋਂ ਦਾ ਕੈਲੀਫੋਰਨੀਆ ਦਾ ਜਸਟਿਸ ਡਿਪਾਰਟਮੈਂਟ ਆ, ਉਹਨਾਂ ਦੇ ਵੀ ਸਿੰਘ ਫਸੇ ਪਏ ਆ, ਜਿੱਥੇ ਪੈਮਲਾ ਪ੍ਰਾਈਸ ਕ੍ਰਿਮੀਨਲਸ ਨੂੰ ਬਾੜਾ ਜਿਹੜਾ ਉਹ ਕੁਛ ਨਹੀਂ ਕਰਨਾ ਚਾਹੁੰਦੀ, ਤਾਂ ਕਹਿੰਦੇ ਵੀ ਅਸੀਂ ਆਪ ਉਸ ਨੂੰ ਹੁਣ ਪ੍ਰੋਸੀਕਿਊਟ ਕਰਾਂਗੇ। ਚੰਗੀ ਗੱਲ ਆ, ਇਹ ਕੰਮ ਪਹਿਲੋਂ ਕਰ ਦੇਣੇ ਜਿਹੜੇ ਉਹ ਚਾਹੀਦੇ ਸੀ, ਜਦੋਂ ਸਾਰੇ ਲੋਕ ਰੌਲਾ ਪਾਉਂਦੇ ਸੀ ਵੀ ਭਾਈ ਸੌਫਟ ਔਨ ਕ੍ਰਾਈਮ ਦੇ ਨਾਲ ਕੰਮ ਚੱਲਦਾ ਨਹੀਂ। ਬੇਕਰਸਫੀਲਡ ਦੀ ਅਗਲੀ ਖਬਰ ਆ। ਬੇਕਰਸਫੀਲਡ ਦਾ ਇੱਕ ਐਗਰੀਕਲਚਰ ਬਿਜ਼ਨਸ, ਜਿਸ ਦੇ ਉੱਤੇ ਇਹ ਕਾਸੇ ਦੋਸ਼ ਸੀਗੇ ਵੀ $4 ਮਿਲੀਅਨ ਦੀ ਐਮਬੈਜ਼ਲਮੈਂਟ, ਹੇਰਾਫੇਰੀ ਜਿਹੜੀ ਉਹ ਕੀਤੀ ਆ। ਪ੍ਰੋਸੀਕਿਊਟਰਸ ਕਹਿੰਦੇ ਵੀ ਉਹਨਾਂ ਦੇ ਉਲਟ ਜਿਹੜੇ ਹੁਣ ਚਾਰजेस ਆ ਡਿਸਮਿਸ ਕਰ ਦਿੱਤੇ ਗਏ ਆ। ਕਹਿੰਦੇ ਵੀ ਸਾਡੇ ਕੋਲ ਇਨਫ ਐਵੀਡੈਂਸ ਨਹੀਂ ਹੈਗਾ ਜਿਸ ਨੂੰ ਅਸੀਂ ਪ੍ਰੂਵ ਕਰ ਸਕੀਏ ਵੀ ਰੀਜ਼ਨੇਬਲ ਡਾਊਟ ਤੋਂ ਬਾਹਰ ਜਾ ਕੇ ਇਸ ਨੂੰ ਜਿਹੜਾ ਉਹ ਸਹੀ ਸਾਬਤ ਕਰ ਸਕੀਏ। ਜੌਨ ਤੇ ਡੈਬਰਾ ਸ਼ਮਿਟ ਕਹਿੰਦੇ ਵੀ ਇਹਨਾਂ ਤੇ ਹੁਣ ਜਿਹੜੇ ਕ੍ਰਿਮੀਨਲ ਚਾਰजेस ਆ ਉਸ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਦੇ ਜਿਹੜੇ ਡਿਫੈਂਸ ਲਾਇਰਸ ਆ ਉਹ ਕਹਿੰਦੇ ਵੀ ਕੇਸ ਪਹਿਲਾਂ ਹੀ ਇਹਨਾਂ ਉਲਟ ਫਾਈਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀਗਾ। HA ਸਾਲਾਹ ਜਿਹੜੇ ਆ ਉਹ ਇਹਨਾਂ ਦੇ ਓਨਰ ਹੈਗੇ ਆ। ਜੌਨ ਸ਼ਮਿਟ ਕਹਿੰਦੇ ਵੀ ਇੱਕ ਐਡਵਾਂਸ ਫੋਲੀਅਰ ਕਰਕੇ ਕੰਪਨੀ ਸੀ, ਉਹਦਾ 25% ਹਿੱਸਾ ਓਨ ਕਰਦਾ ਸੀ, ਮੈਨੂਫੈਕਚਰ ਤੇ ਸੈੱਲ ਕਰਦੇ ਸੀਗੇ ਐਗਰੀਕਲਚਰ ਕੈਮੀਕਲਸ। 2017 ਦੇ ਵਿੱਚ ਸ਼ੈਰਿਫ ਦੇ ਇਨਵੈਸਟੀਗੇਟਰਸ ਨੂੰ ਜੌਨ ਸ਼ਮਿਟ ਬਾਰੇ ਜਿਹੜਾ ਕੋ ਓਨਰ ਸੀ ਇੱਕ, ਉਸਨੇ ਦੱਸਿਆ ਸੀ ਵੀ ਮੈਜੋਰਟੀ ਓਨਰਸ ਦੀ ਮਨਜ਼ੂਰੀ ਲਏ ਬਿਨਾਂ ਇਸ ਨੇ ਕੰਪਨੀ ਦੀ ਲਾਈਨ ਆਫ ਕ੍ਰੈਡਿਟ ਦੇ ਵਿੱਚੋਂ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਕਢਾ ਲਏ। 3 ਸਾਲ ਇਨਵੈਸਟੀਗੇਸ਼ਨ ਚੱਲੀ। ਐਵੀਡੈਂਸ ਜਿਹੜਾ ਜਦੋਂ ਅਨਕਵਰ ਕੀਤਾ ਗਿਆ ਉਹਦੇ ਵਿੱਚ ਐਮਬੈਜ਼ਲਮੈਂਟ ਤਾਂ ਜਿਹੜੀ ਉਹ ਨਜ਼ਰ ਆਈ ਹੈਗੀ ਆ। 2020 ਦੇ ਵਿੱਚ ਜਿਹੜੇ ਸ਼ਮਿਟ ਆ ਉਹਨਾਂ ਦੇ ਉੱਤੇ ਫੈਲਨੀ ਕਾਊਂਟਸ ਜਿਹੜੇ ਆ ਉਸ ਨਾਲ ਚਾਰਜ ਕਰ ਦਿੱਤਾ ਗਿਆ ਸੀਗਾ। ਸੋ ਜਿਹੜੇ ਇਹਦੇ ਵਕੀਲ ਆ ਸ਼ਮਿਟ ਦੇ, ਉਹ ਕਹਿੰਦੇ ਵੀ ਕਦੀ ਵੀ ਕ੍ਰਿਮੀਨਲ ਕੰਡਕਟ ਆ ਇਹਨਾਂ ਦੇ ਦੁਆਰਾ ਨਹੀਂ ਸੀ ਜਿਹੜਾ ਉਹ ਕੀਤਾ ਗਿਆ। ਸੋ ਹੁਣ ਇਵੈਂਚੁਅਲੀ ਕਹਿੰਦੇ ਵੀ ਰੀਜ਼ਨੇਬਲ ਡਾਊਟ ਤੋਂ ਬਗੈਰ ਤੋਂ ਪਾਰ ਜਾ ਕੇ ਜਿਹੜਾ ਦਰਸਾਉਣਾ ਵੀ ਇਹਨਾਂ ਨੇ ਐਮਬੈਜ਼ਲਮੈਂਟ ਕੀਤੀ ਆ, ਉਹ ਹੁਣ ਸਾਡੇ ਲਈ
ਮਾੜੀ ਚੀਜ਼ ਜਿਹੜੀ ਉਹ ਹੈਗੀ ਆ। ਸੋ ਇੱਧਰ ਜਿਹੜੇ ਪ੍ਰੋਸੀਕਿਊਟਰ ਨੇ ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਫਾਈਲ ਹੀ ਨਹੀਂ ਕੀਤਾ ਸੀਗਾ ਜਿਹੜਾ ਉਹ ਕੇਸ ਰਿਵਿਊ ਕੀਤਾ, ਤੇ ਇਸ ਨੂੰ ਜਿਹੜਾ ਹੁਣ ਡਿਸਮਿਸ ਕਰਨ ਦਾ ਜਿਹੜਾ ਉਹ ਫੈਸਲਾ ਜਿਹੜਾ ਇਹਨਾਂ ਨੇ ਲੈ ਲਿਆ ਹੈਗਾ ਆ। ਸੋ ਦੇਖੋ ਕਈ ਸਾਲ ਇਨਵੈਸਟੀਗੇਸ਼ਨ ਕੀਤੀ, ਇਵੈਂਚੁਅਲੀ ਬਾਅਦ ਦੇ ਵਿੱਚ ਫਿਰ ਜਿਹੜਾ ਆ ਉਹ ਇਹਨਾਂ ਦੇ ਉੱਤੇ ਕੇਸ ਸਾਬਤ ਜਾਂ ਚਾਰਜ ਸਾਬਤ ਕਹਿੰਦੇ ਵੀ ਨਹੀਂ ਹੋ ਸਕਦੇ, ਇਹ ਫੈਸਲਾ ਲੈ ਕੇ ਜਿਹੜੇ ਚਾਰजेस ਆ ਉਹ ਡਿਸਮਿਸ ਕਰ ਦਿੱਤੇ ਗਏ ਆ। ਅਗਲੀ ਖਬਰ ਵੱਲ ਚੱਲੀਏ। ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ ਦੀ ਸੌਕਰ ਟੀਮ ਦਾ ਹੈੱਡ ਕੋਚ ਹੁਣ ਇੱਕ ਪੰਜਾਬੀ ਮੂਲ ਦਾ ਨੌਜਵਾਨ ਪਿੰਦਰ ਨਿੱਜਰ ਬਣਿਆ ਹੈਗਾ। ਜਿਮ ਮਲਿੰਡਰ ਡਾਇਰੈਕਟਰ ਆਫ ਐਥਲੈਟਿਕਸ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਉਹ ਆਲਰੇਡੀ ਰਿਟਾਇਰ ਹੋ ਗਏ ਆ। ਉਹਨਾਂ ਦੀ ਜਗ੍ਹਾ ਦੇ ਉੱਤੇ ਪਹਿਲਾਂ ਐਸੋਸੀਏਟਡ ਹੈੱਡ ਕੋਚ ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ ਦਾ ਪਿੰਦਰ ਸਿੰਘ ਨਿੱਜਰ ਸੀਗਾ, ਹੁਣ ਉਸ ਨੂੰ ਹੈੱਡ ਕੋਚ ਬਣਾਇਆ ਗਿਆ। ਕਹਿੰਦੇ ਵੀ ਬਹੁਤ ਹੀ ਵਧੀਆ ਉਹ ਟ੍ਰੇਨਰ ਹੈਗਾ, ਤੇ ਜਿਹੜੀ ਯੂਨੀਵਰਸਿਟੀ ਆਫ ਸੈਨ ਫਰਾਂਸਿਸਕੋ ਦੀ ਸੌਕਰ ਦੀ ਟੀਮ ਜਿਹੜੀ ਆ ਕਾਫੀ ਸਟਰੋਂਗ ਟੀਮ ਆ, ਤੇ ਸਟੈਨਫੋਰਡ ਦੇ ਵਿੱਚ ਉਹਨਾਂ ਦਾ ਕਾਫੀ ਤਕੜਾ ਜਿਹੜਾ ਮੁਕਾਬਲਾ ਹੁੰਦਾ ਹੈਗਾ ਜੀ। ਟੈਸਲਾ ਦੀ ਤੇ ਕੈਲੀਫੋਰਨੀਆ ਦੇ ਕਹਿ ਸਕਦੇ ਆ ਵੀ ਕਾਉਂਟੀ ਦੀ ਤੇ ਸ਼ਹਿਰਾਂ ਦੇ ਸਿੰਘ ਜਿਹੜੇ ਉਹ ਫਸੇ ਰਹਿੰਦੇ ਆ। ਉਧਰ ਈਲਨ ਮਸਕ ਨੇ ਫੈਸਲਾ ਲਿਆ ਵੀ ਸੈਨ ਫਰਾਂਸਿਸਕੋ ਦਾ ਜਿਹੜਾ ਐਕਸ ਦਾ ਆਫਿਸ ਆ ਉਸ ਨੂੰ ਉਹ ਬੰਦ ਕਰਨ ਜਾ ਰਹੇ ਆ, ਤੇ ਨਾਲ ਦੇ ਨਾਲ ਵਰਕਰਸ ਨੂੰ ਉਹ ਰੀਲੋਕੇਟ ਕਰਨਗੇ। ਸੋ ਟਵਿੱਟਰ ਜਿਸ ਦਾ ਪਹਿਲੋਂ ਨਾਮ ਸੀ, ਜਿਹੜੇ CEO ਲਿੰਡਾ ਯੈਸਰੀਨੋ, ਉਹਨੇ ਕਹਿੰਦੇ ਵੀ ਆਪਣੇ ਈਮੇਲ ਕਰਕੇ ਆਪਣੇ ਸਾਰੇ EMPLOYEES ਨੂੰ ਦੱਸਿਆ ਵੀ ਮਾਰਕੀਟ ਸਟਰੀਟ ਦੀ ਜਿਹੜੀ ਸਪੇਸ ਆ ਸੈਨ ਫਰਾਂਸਿਸਕੋ ਦੇ ਵਿੱਚ, ਉੱਥੋਂ ਉਹ ਮੂਵ ਆਊਟ ਕਰਨ ਜਾ ਰਹੇ ਹੈਗੇ ਆ। ਸੋ ਇਹ ਪਹਿਲਾਂ ਹੀ ਇਸਨੇ ਆਪਣੀਆਂ ਹੋਰ ਕਈ ਕੰਪਨੀਆਂ ਆ ਕੈਲੀਫੋਰਨੀਆ ਤੋਂ ਟੈਕਸਸ ਦੇ ਵਿੱਚ ਮੂਵ ਕਰ ਦਿੱਤੀਆਂ ਆ। 2022 ਦੇ ਵਿੱਚ ਟਵਿੱਟਰ ਨੂੰ ਅਕਵਾਇਰ ਕੀਤਾ ਸੀ ਮਸਕ ਨੇ, ਜਿਸ ਤੋਂ ਬਾਅਦ ਚ ਇਸਨੇ ਨਾਮ ਇਸਦਾ ਐਕਸ ਰੱਖ ਦਿੱਤਾ ਸੀ। ਤੇ ਉਧਰ ਟੈਸਲਾ ਦੇ ਫਰੀਮੌਂਟ ਪਲਾਂਟ ਦੇ ਨਾਲ ਜਿਹੜਾ ਉਹ ਹਿੱਟ ਖੜਕਾ ਇਹਨਾਂ ਦਾ ਚੱਲ ਰਿਹਾ ਆ। ਟੈਸਲਾ ਨੂੰ ਕਹਿੰਦੇ ਵੀ ਬੇ ਏਰੀਏ ਦੀ 에ਅਰ ਨੂੰ ਪੋਲਿਊਟ ਕਰਨ ਤੋਂ ਰੋਕਣ ਦੇ ਲਈ ਆਦੇਸ਼ ਜਿਹੜੇ ਉਹ ਦਿੱਤੇ ਗਏ ਆ। ਜਿਹੜਾ CEO ਈਲਨ ਮਸਕ ਆ ਉਹ ਕਹਿੰਦੇ ਵੀ ਇਸ ਰੈਗੂਲੇਸ਼ਨ ਦੇ ਖਾਸਾ ਉਲਟਾ ਆਲਰੇਡੀ ਕਹਿੰਦੇ ਵੀ ਟੈਸਲਾ ਦੇ ਉੱਤੇ ਇਹ ਦੋਸ਼ ਆ ਵੀ ਪਿਛਲੇ 5 ਸਾਲਾਂ 'ਚ 100 ਤੋਂ ਵੱਧ ਵਾਰ ਇਹਨਾਂ ਨੇ ਇਸ ਰੈਗੂਲੇਸ਼ਨ ਦੀ ਉਲੰਘਣਾ ਕੀਤੀ ਆ, ਜਿਸ ਨਾਲ ਖਤਰਨਾਕ ਤੇ ਜਿਹੜੀਆਂ ਟੌਕਸਿਕ ਐਮਿਸ਼ਨਸ ਆ ਉਹ ਫਰੀਮੌਂਟ ਦੀ ਇਹਨਾਂ ਦੀ ਇਲੈਕਟ੍ਰਿਕ ਕਾਰ ਫੈਕਟਰੀ ਚੋਂ ਜਿਹੜੀਆਂ ਉਹ ਨਿਕਲਦੀਆਂ ਰਹੀਆਂ। ਡਾਕਟਰ ਫਿਲਿਪ ਫਾਈਨ ਐਗਜ਼ੈਕਟਿਵ ਆਫਿਸਰ ਨੇ ਬੇ ਏਰੀਆ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਦੇ, ਉਹਨਾਂ ਨੇ ਕਿਹਾ ਵੀ ਟੈਸਲਾ ਦੀਆਂ ਜਿਹੜੀਆਂ ਵਾਇਲੇਸ਼ਨ ਉਲੰਘਣਾਵਾਂ ਆ ਇਹ ਫਰੀਮੌਂਟ ਫੈਸਿਲਿਟੀ ਦੇ ਉੱਤੇ ਇਹ ਲੋਕਾਂ ਦੀ ਸਿਹਤ ਦੇ ਲਈ ਖਤਰਾ ਜਿਹੜਾ ਉਹ ਬਣਿਆ ਆ, ਤੇ 에ਅਰ ਦੀ ਕੁਆਲਿਟੀ ਨੂੰ ਇਹ ਮਾੜਿਆ ਕਰ ਰਹੀ ਆ। ਸੋ ਇਹ ਵਿੱਚ ਕਹਿੰਦੇ ਵੀ 110 ਵਾਰ 2019 ਤੋਂ ਲੈ ਕੇ ਇਹਨਾਂ ਨੂੰ ਨੋਟਿਸ ਮਿਲ ਚੁੱਕੇ ਹੈਗੇ ਆ, ਪਰ ਕਹਿੰਦੇ ਵੀ ਜਿਹੜਾ ਮਸਕ ਆ ਉਹਨਾਂ ਦੀ ਅਜੇ ਇੱਕ ਵੀ ਨਹੀਂ ਸੁਣ ਰਿਹਾ। ਟੈਸਲਾ ਜਿਸ ਨੇ $17 ਬਿਲੀਅਨ ਦਾ ਜਿਹੜਾ ਪ੍ਰੋਫਿਟ ਆ ਪਿਛਲੇ ਸਾਲ ਫਾਈਲ ਕੀਤਾ ਸੀ ਰੈਗੂਲੇਟਰ ਦੇ ਨਾਲ ਜਿਹੜੇ ਦਸਤਾਵੇਜ਼ ਲਾਏ ਆ, ਉਹਨਾਂ ਨੇ ਅਜੇ ਤੱਕ ਇਸ ਉੱਤੇ ਕੋਈ ਹੋਰ ਟਿੱਪਣੀ ਨਹੀਂ ਕੀਤੀ ਹੈਗੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਪਿਛਲੇ 2 ਸਾਲਾਂ ਦੇ ਦੌਰਾਨ ਜੇ ਦੇਖਿਆ ਜਾਵੇ, ਪਿੱਛੇ 2-3 ਦਿਨਾਂ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਕਾਫੀ ਜ਼ਿਆਦਾ ਜਿਹੜੀ ਆ ਉਹ ਡਾਊਨ ਗਈ ਹੈਗੀ ਆ। ਜੀ ਬਿਲਕੁਲ। ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਸੈਨ ਹੋਜ਼ੇ ਦੇ ਵਿੱਚ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ ਆ। ਇੱਕ ਡਰਾਈਵਰ ਦੇ ਦੁਆਰਾ 12 ਸਾਲਾਂ ਦਾ ਇੱਕ ਮੁੰਡਾ ਜੋ ਕਿ ਆਪਣੇ ਸਕੂਟਰ ਦੇ ਉੱਤੇ ਜਾ ਰਿਹਾ ਸੀ, ਇਹ ਮੰਗਲਵਾਰ ਦੀ ਗੱਲ ਆ, ਉਸ ਦੇ ਵਿੱਚ ਟੱਕਰ ਮਾਰੀ, ਜਿਸ ਤੋਂ ਬਾਅਦ ਚ ਕਹਿੰਦੇ ਵੀ ਇਸ 12 ਸਾਲਾਂ ਦੇ ਮੁੰਡੇ ਦੀ ਮੌਤ ਜਿਹੜੀ ਉਹ ਹੋ ਗਈ ਆ। ਸੈਨ ਹੋਜ਼ੇ ਦੇ ਵਿੱਚ ਇਹ 11ਵੀਂ ਮੌਤ ਆ, ਪੈਡੈਸਟਰੀਅਨ ਡੈਥ ਇਸ ਸਾਲ ਦੀ। ਸੈਨ ਹੋਜ਼ੇ ਦੇ ਵਿੱਚ ਓਵਰਆਲ 29 ਜਿਹੜੇ ਰੋਡਵੇ ਜਿਹੜੀਆਂ ਡੈਥ ਆ ਇਹ ਇਸ ਦੇ ਵਿੱਚ ਹੋ ਚੁੱਕੀਆਂ। ਇਹ 30ਵੀਂ ਜਿਹੜੀ ਆ ਫੈਟੈਲਿਟੀ ਸੀ ਓਵਰਆਲ ਸੜਕਾਂ ਦੇ ਉੱਤੇ। 2006 ਦਾ ਜਿਹੜਾ ਇੱਕ ਸ਼ੈਵੀ ਪਿਕਅਪ ਆ, ਇਹ ਕੈਮਡਨ ਜਿਹੜੀ ਰੋਡ ਆ ਉੱਥੇ ਜਿਹੜਾ ਇਹ ਜਾ ਰਿਹਾ ਸੀ, ਤੇ ਲੇ ਐਵੀਨਿਊ ਦੇ ਨਜ਼ਦੀਕ ਜਿੱਥੇ ਇਹ ਸਕੂਟਰ ਤੇ ਆ ਰਹੇ ਮੁੰਡੇ ਦੇ ਵਿੱਚ ਇਸ ਦੀ ਜਿਹੜੀ ਆ ਉਹ ਟੱਕਰ ਹੋਈ ਆ। ਕਹਿੰਦੇ ਵੀ ਜਿਸ ਨੇ ਟੱਕਰ ਮਾਰੀ ਉਹ ਸੀਨ ਦੇ ਉੱਤੇ ਹੀ ਰਿਹਾ, ਤੇ ਕਹਿੰਦੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕਰ ਰਿਹਾ ਸੀ। ਕਹਿੰਦੇ ਵੀ ਇਹਦੀ ਗ੍ਰੀਨ ਲਾਈਟ ਹੋਈ ਸੀ, ਇਹ ਗ੍ਰੀਨ ਲਾਈਟ ਚੋਂ ਕ੍ਰਾਸ ਕਰਨ ਲੱਗਾ ਸੀਗਾ, ਤੇ ਇੱਕ ਜਿਹੜਾ ਮੁੰਡਾ ਨਾਨ ਇਲੈਕਟ੍ਰਿਕ ਸਕੂਟਰ ਕ੍ਰਾਸ ਵਾਕ ਦੇ ਉੱਤੇ ਇਹ ਚਲਾ ਰਿਹਾ ਸੀ, ਤੇ ਉਹ ਆ ਕੇ ਜਿਹੜਾ ਨਾਲ ਆਮੋ ਸਾਹਮਣੇ ਜਿਹੜਾ ਕਹਿ ਲਓ ਵੀ ਜਾਂ ਸਾਈਡ ਤੋਂ ਇਹਦੀ ਟੱਕਰ ਹੋਈ ਆ। ਸੋ ਆਪਾਂ ਵੀ ਕਈ ਵਾਰੀ ਬਾਈਕ ਚਲਾ ਰਹੇ ਹੁੰਦੇ ਆ, ਪੈਦਲ ਤੁਰੇ ਜਾ ਰਹੇ ਹੁੰਦੇ ਆ, ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ ਹੋਵੋ, ਧਿਆਨ ਦਿਆ ਕਰੋ
ਕਈ ਵਾਰੀ ਗੱਡੀ ਵਾਲੇ ਦਾ ਜਿਹੜਾ ਡਰਾਈਵਰ ਆ ਉਹਦਾ ਧਿਆਨ ਨਹੀਂ ਹੁੰਦਾ, ਤੇ ਕਈ ਵਾਰੀ ਜਿਹੜਾ ਪੈਡੈਸਟਰੀਅਨ ਆ ਜਾਂ ਸਾਈਕਲ ਵਗੈਰਾ ਤੇ ਹੁੰਦਾ, ਕਈ ਵਾਰੀ ਉਹਦਾ ਧਿਆਨ ਨਹੀਂ ਹੁੰਦਾ ਪੂਰੀ ਤਰ੍ਹਾਂ। ਸੋ ਸਾਰੇ ਜਾਣੇ ਬੜੀ ਸਤਰਕਤਾ ਦੇ ਨਾਲ, ਅਲਰਟਨੈਸ ਦੇ ਨਾਲ ਜਿਹੜਾ ਉਹ ਡਰਾਈਵ ਤੇ ਤੁਰਿਆ ਫਿਰਿਆ ਜਿਹੜਾ ਉਹ ਕਰੋ। ਮਾਰਕੀਟ ਦੀ ਗੱਲ ਕਰੀਏ, ਕੱਲ ਥੋੜੀ ਜਿਹੀ ਵਾਪਸੀ ਹੋਈ ਸੀ, ਅੱਜ ਫੇਰ ਉਹੀ ਜਿਹੜੀ ਵਾਪਸੀ ਆ ਖੁਰ ਗਈ ਆ। ਡਾਓ ਜੋਨ ਦੇ ਵਿੱਚ 200 ਤੇ 34 ਪੁਆਇੰਟ ਘਟ ਕੇ 38,763 ਦੇ ਉੱਤੇ ਬੰਦ ਹੋਇਆ। S&P 41 ਪੁਆਇੰਟ ਘਟ ਕੇ 5199 ਤੇ, ਨੈਸਡੈਕ 171 ਪੁਆਇੰਟ ਘਟ ਕੇ 16,100 ਤੇ 96 ਤੇ। ਸੋਨੇ ਦਾ ਭਾਅ $2424 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ। 10 ਈਅਰ ਯੀਲਡ 3.92%। ਕ੍ਰਿਪਟੋ ਕਰੰਸੀ ਚ ਬਿਟਕੋਇਨ 55,310 ਤੇ ਇਥੀਰੀਅਮ 2300 ਤੇ $57 ਦੇ ਬਰਾਬਰ ਚੱਲ ਰਿਹਾ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 95 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 71 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜਾਂਦੇ ਜਾਂਦੇ ਇੱਕ ਵਾਰੀ ਫੇਰ ਜੇ 올림픽ਸ ਦੀ ਗੱਲ ਕਰਦੇ ਜਾਈਏ, ਜਿਹੜੀ ਭਾਰਤੀ ਮੂਲ ਦੀ ਜਿਹੜੀ ਵਿਨੇਸ਼ ਫੋਗਟ ਆ, 100 ਗ੍ਰਾਮ ਭਾਰ ਵਧਣ ਦੇ ਕਾਰਨ ਜਿਹੜਾ ਉਹਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਐਕਚੁਅਲੀ ਉਹਦੇ ਨਾਲ ਧੋਖਾ ਬੜਾ ਹੋਇਆ। ਕਹਿੰਦੇ ਉਹਨੂੰ 53 ਕਿਲੋਗ੍ਰਾਮ ਵਾਲੇ 6 ਸਾਲ ਲੈਣਾ ਸੀ, ਤੇ ਉਹਨੂੰ ਉਹ ਪੋਜੀਸ਼ਨ ਨਹੀਂ ਦਿੱਤੀ ਗਈ ਜਾਣ ਬੁੱਝ ਕੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿੱਛੇ ਕੀ ਚੱਲ ਰਿਹਾ ਸੀ। ਉਸਨੇ ਕੁਝ ਮਿੰਟ ਪਹਿਲਾਂ ਜਿਹੜੀ ਆ ਆਪਣੀ ਮਦਰ ਨੂੰ ਇੱਕ ਟਵੀਟ ਕਰਕੇ ਲਿਖਿਆ ਵੀ ਮੈਂ ਹਾਰ ਗਈ ਆ ਤੇ ਕੁਸ਼ਤੀ ਜਿਹੜੀ ਜਿੱਤ ਗਈ ਆ, ਤੇ ਮੈਂ ਹੁਣ ਰੈਸਲਿੰਗ ਨੂੰ ਗੁੱਡ ਬਾਏ ਕਹਿ ਰਹੀ ਹੈਗੀ, ਤੇ ਉਸਨੇ ਹੁਣ ਰੈਸਲਿੰਗ ਨਹੀਂ ਕਰਨੀ ਹੈ ਜੀ। ਜਿਹੜੀ ਆ ਉਸੇ ਹੀ ਕੈਟਾਗਰੀ ਦੇ ਵਿੱਚ ਰੈਸਲਿੰਗ ਦੇ ਵਿੱਚ ਅਮਰੀਕਾ ਦੀ ਜਿਹੜੀ ਹਿਡਲ ਬ੍ਰਾਂਟ ਆ, ਉਸਨੇ ਜਿਹੜੀ ਗਜ਼ਮੈਨ ਨੂੰ ਹਰਾ ਕੇ ਸੋਨੇ ਦਾ ਜਿਹੜਾ ਉਹ ਮੈਡਲ ਜਿਹੜਾ ਉਹ ਜਿੱਤ ਲਿਆ ਹੈਗਾ ਆ। ਅਦਰਵਾਈਜ਼ ਇਸ ਦਾ ਜਿਹੜਾ ਮੁਕਾਬਲਾ ਅਮਰੀਕਾ ਦੀ ਜਿਹੜੀ ਆ ਹਿਡਲ ਬ੍ਰਾਂਟ ਦੇ ਨਾਲ ਹੋਣਾ ਸੀਗਾ, ਤੇ ਉਹ ਜਿਹੜੀ ਇਵੈਂਚੁਅਲੀ ਜਿੱਤ ਗਈ ਆ। ਗਜ਼ਮੈਨ ਉਹੀ ਆ ਜਿਹੜੀ 83 ਮੈਚਾਂ 'ਚ ਕੋਈ ਨਹੀਂ ਸੀ ਹਾਰੀ। ਫੋਗਟ ਨੇ ਉਸਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ, ਪਰ 100 ਗ੍ਰਾਮ ਭਾਰ ਦੇ ਵਾਧੇ ਦੇ ਕਰਕੇ ਇਹ ਵਿਚਾਰੀ ਜਿਹੜੀ ਉਹ ਮੁਕਾਬਲਾ ਕਰਨ ਤੋਂ ਰਹਿ ਗਈ। ਇਨਫੈਕਟ ਬ੍ਰੌਂਜ਼ ਤੱਕ ਵੀ ਨਹੀਂ ਉਹਨੂੰ ਦਿੱਤਾ ਜਾਊਗਾ। ਕਹਿੰਦੇ ਵੀ ਉਸ ਨੂੰ ਹੁਣ ਪੂਰੀ ਜਿਹੜੀ ਭਲਵਾਨਾਂ ਦੇ ਵਿੱਚ ਜਿਹੜਾ 50 ਕਿਲੋ ਦਾ ਵਰਗ ਦਾ ਸੀਗਾ, ਉਹਦੇ ਵਿੱਚ ਸਭ ਤੋਂ ਹੇਠਾਂ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਣਾ ਹੈਗਾ। ਸੋ ਇਹਦੇ 'ਚ ਵੀ ਜਾਣ ਕੇ ਕਹਿੰਦੇ ਵੀ ਇੰਡੀਆ ਦੀ ਜਿਹੜੇ ਕੋਚ ਆਏ ਸੀ ਜਾਂ ਜਿਹੜੀ ਟੀਮ ਆਈ ਸੀ 올림픽 ਦੀ, ਉਹਨਾਂ ਨੇ ਕੀਤਾ। ਜੇ ਕਹਿੰਦੇ ਉਹ ਕਹਿ ਦਿੰਦੇ ਵੀ ਇਸਨੇ ਹਿੱਸਾ ਨਹੀਂ ਲੈਣਾ ਜਾਂ ਫਿੱਟ ਨਹੀਂ ਜਾਂ ਕੁਝ ਵੀ, ਜਿਹੜਾ ਫਾਈਨਲ ਮੈਚ ਤੇ ਉਹਨੂੰ ਜਿਹੜਾ ਬ੍ਰੌਂਜ਼ ਵਾਲਾ ਹੈਗਾ, ਸਿਲਵਰ ਮਿਲ ਸਕਦਾ, ਸਿਲਵਰ ਵਾਲਾ ਉਹ ਮਿਲ ਸਕਦਾ ਸੀ ਜੀ। ਬਿਲਕੁਲ। ਉਧਰ ਅਮਰੀਕਾ ਦੇ ਨੇ ਜਿਹੜੀ ਆ 400 ਮੀਟਰ ਦੀ ਮੁੰਡਿਆਂ ਦੀ ਰੇਸ ਦੇ ਵਿੱਚ ਵਾਈਸੇਲੀਆ ਦੇ ਇੱਥੇ ਕਾਲਜ ਆਫ ਸਿਕੋਵਾਸ ਦਾ ਜਿਹੜਾ ਹਾਲ ਆ, ਉਸ ਦਾ ਨਾਮ ਆ ਬੰਦੇ ਦਾ, ਉਸਨੇ ਜਿਹੜਾ ਉਹ ਗੋਲਡ ਮੈਡਲ ਜਿਹੜਾ ਉਹ ਜਿੱਤਿਆ ਆ। ਸੋ ਸੈਂਟਰਲ ਵੈਲੀ ਤੋਂ ਇੱਕ ਮੁੰਡਾ ਜਿਹੜਾ ਉੱਥੇ ਪਹੁੰਚਿਆ, ਉਸਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ। ਓਵਰਆਲ ਹੁਣ 27 ਗੋਲਡ ਦੇ ਨਾਲ ਜਦੋਂ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਤੇ ਕੁੱਲ 94 ਮੈਡਲਾਂ ਨਾਲ ਅਮਰੀਕਾ ਇਸ ਟਾਈਮ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ ਹੈ, ਤੇ ਚਾਈਨਾ 25 ਗੋਲਡ ਤੇ 65 ਕੁੱਲ ਮੈਡਲਾਂ ਨਾਲ ਦੂਜੇ ਨੰਬਰ ਤੇ ਚੱਲ ਰਿਹਾ ਹੈਗਾ। ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।